ਉਹ ਅਸੀਂ ਤਬਾਹ ਕਰ ਦਿੱਤਾ। ਮੈਂ ਚਾਹੁੰਦਾ ਕਿ ਇਹਦੇ ਤੇ ਰਿਸਰਚ ਹੋਵੇ। ਮਸਲਾ ਇਹ ਹੈ, ਮੇਰਾ ਸਵਾਲ ਸਰ, ਮਸਲਾ ਇਹ ਹੈ ਕਿ ਸਾਡੇ ਨੌਜਵਾਨ ਨੂੰ ਰਿਸਰਚ ਕਰਨ ਦੇ ਬਜਾਏ ਸਾਡੇ ਬਾਬੇ ਕਹਿੰਦੇ ਅਸੀਂ ਦੁਬਾਰਾ ਪੰਜਾਬ ਇਕੱਠਾ ਕਰ ਲਈਏ, ਤੇ ਜਿਨ੍ਹਾਂ ਕੋਲੋਂ ਅਸੀਂ ਆਜ਼ਾਦੀ ਲਈ ਸੀ 20-20 ਲੱਖ ਭਰ ਕੇ ਅਸੀਂ ਉੱਥੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਵਾਲ ਮੇਰਾ ਇਹ ਹੈ ਕਿ ਸਰ ਨਾਓ ਦ ਯੂਥ, ਜਿਹੜੀ ਸਾਡੀ ਪੀੜ੍ਹੀ ਹੈ ਨਵੀਂ ਨੌਜਵਾਨਾਂ ਦੀ, ਉਹਨਾਂ ਨੂੰ ਇਹ ਚਾਹੀਦਾ ਹੈ ਕਿ ਉਹ ਰਿਸਰਚ ਕਰਨ ਔਰ ਸੇਵਕ ਬਣਨ। ਅਸੀਂ ਰੂਲਰ ਬਣਨਾ ਚਾਹੁੰਦੇ ਹਾਂ, ਸੇਵਕ ਨਹੀਂ ਬਣਨਾ ਚਾਹੁੰਦੇ। ਪੰਜਾਬ ਦੇ ਸੇਵਕ ਨਹੀਂ ਬਚੇ, ਪੰਜਾਬ ਦੇ ਰੂਲਰ ਬਚ ਗਏ। ਸਾਡੇ ਕੋਲ ਪੈਸਾ ਆਵੇ, ਅਸੀਂ ਡਬਲ ਕੈਂਪ ਲਈਏ, ਪਿੰਡ ਵਿੱਚ ਵੱਡੀ ਜਿਹੀ ਕੋਠੀ ਪਾਈਏ ਤੇ ਸਾਨੂੰ ਸਾਰੇ ਖਾਣ ਸਰਦਾਰ ਚੌਧਰੀ। ਠੀਕ ਹੈ ਜੀ, ਇਹਦੇ ਤੇ ਰਿਸਰਚ ਕਰਨੀ ਚਾਹੀਦੀ ਹੈ। ਵੈਸੇ ਕੁਰਸੀ ਇੱਕ ਖਾਲੀ ਸੀ, ਤੁਹਾਨੂੰ ਇੱਥੇ ਬਹਿਣਾ ਚਾਹੀਦਾ ਸੀ। ਮੈਂ ਤਾਲਿਬ ਇਲਮ ਹਾਂ ਸਰ, ਮੈਂ ਸਟੂਡੈਂਟ। ਬਹੁਤ ਮਿਹਰਬਾਨੀ। ਰਹਿਮਾਨ, ਤੁਸੀਂ ਕੁਝ ਕਹਿਣਾ ਚਾਹੁੰਦੇ? ਸਵਾਲ ਕਰਨਾ ਕਿ ਕਮੈਂਟ ਕਰਨਾ? ਸਵਾਲ, ਠੀਕ। ਅੱਛਾ, ਇੱਥੇ ਜਿਹੜੀ ਗੱਲ ਹੋ ਰਹੀ ਤੁਹਾਡੀ, ਇੱਕ ਤੇ ਥੋੜਾ ਵਿੱਚ ਮਤਲਬ ਨਜ਼ਰਅੰਦਾਜ਼ ਕੀਤਾ ਤੁਸੀਂ। ਬੋਲ ਲਿਓ ਕੰਨ ਸਾਹਿਬ, ਇੱਕ ਮਿੰਟ ਜ਼ਰਾ। ਜਿਹੜਾ ਮਤਲਬ ਇੰਡੀਆ 'ਚ ਹੁਣ ਡੈਮ ਬਣ ਰਿਹਾ, ਉਹਦੀ ਵਜ੍ਹਾ ਤੋਂ ਜਿਹੜਾ ਰਾਵੀ ਜਿਹੜਾ ਮੁਕੰਮਲ ਤੌਰ 'ਤੇ ਕਹਿ ਰਹੇ ਕਿ ਬੰਦ ਹੋ ਜਾਣਾ, ਇਹਦੇ 'ਚ ਕਿੰਨੀ ਕੁ ਹਕੀਕਤ ਹੈ? ਸਿੰਤਾਸ ਮਾਦੇ ਨੇ ਜਿਹੜਾ ਨੁਕਸਾਨ ਪਹੁੰਚਾਇਆ, ਉੱਤੇ ਥੋੜ੍ਹਾ ਜਿਹਾ ਤੁਸੀਂ ਬਰੀਫ ਕਰੋ। ਤੇ ਤੀਏ ਨੰਬਰ 'ਤੇ ਜਿਹੜਾ ਮਤਲਬ ਪੰਜਾਬ ਦਾ ਜਿੱਦਾਂ ਜ਼ਿਕਰ ਹੋ ਰਿਹਾ, ਸਜਾਦ ਅਲੀ ਨੇ ਵੀ ਆਪਣੇ ਗਾਣੇ 'ਚ ਪੰਜਾਬ ਦਾ ਹੀ ਜ਼ਿਕਰ ਕੀਤਾ ਹੈ, ਤੇ ਕਿਆ ਵਾਕਈ ਮਤਲਬ ਜਿੱਦਾਂ ਤੁਸੀਂ ਬਹੁਤ ਜ਼ਿਆਦਾ ਮਤਲਬ ਮਾਜ਼ੀ ਡਿਸਕਸ ਕਰ ਛੱਡਿਆ, ਲੇਕਿਨ ਜਿਹੜੀ ਜੀਓ ਪੋਲੀਟਿਕਸ ਹੈ ਜਾਂ ਜਿਹੜਾ ਇੰਡੀਆ ਨੇ ਜਿਹੜਾ ਸਾਰਾ ਵਿੱਚ ਨੁਕਸਾਨ ਪਹੁੰਚਾਇਆ, ਜਾਂ ਜਿਹੜੀ ਸਾਡੀਆਂ ਹਕੂਮਤਾਂ ਦੀ ਨਲਾਇਕੀ ਹੈ, ਉਸ 'ਤੇ ਵੀ ਥੋੜ੍ਹਾ ਜਿਹਾ ਬਰੀਫ ਕਰੋ। ਜੀ ਬਿਲਕੁਲ, ਮੇਰਾ ਖਿਆਲ ਹੈ ਕਿ ਮੈਂ ਔਨ ਦਾ ਬਿਹਾਫ ਆਫ ਪੈਨਲਿਸਟ ਇਹ ਟੇਕ ਅਪ ਕਰ ਲਿਆ ਸਵਾਲ। ਮੈਂ ਹੀ ਇਹਦਾ ਜਵਾਬ ਦੇਣਾ ਚਾਹਾਂਗਾ ਕਿ ਮੈਂ ਦੂਸਰੀ ਸਵਾਲ ਜਿਹੜਾ ਸੀ ਸਾਡਾ, ਉਹ ਇਹ ਸੀ ਸਿੰਤਾਸ ਮੁਹਾਇਦੇ ਦੇ ਉੱਪਰ। ਸਿੰਤਾਸ ਮੁਹਾਇਦਾ ਜਿਹੜਾ ਹੈ ਉਹ ਦਰਿਆਵਾਂ ਦੇ ਵੱਲ ਦੇ ਉੱਪਰ ਇੱਕ ਦੂਸਰਾ ਹਮਲੇ ਦੇ ਤੌਰ 'ਤੇ ਮੈਂ ਉਹਨੂੰ ਇਸੇ ਲਈ ਟਰਮ ਕੀਤਾ ਸੀ ਕਿ ਬੇਸਿਕਲੀ ਦੁਨੀਆ 'ਚ ਟਰਾਂਸਬਾਉਂਡਰੀ ਵਾਟਰ ਐਗਰੀਮੈਂਟਸ ਬਹੁਤ ਸਾਰੀ ਦੁਨੀਆ 'ਚ ਕੋਈ 176 ਦੇ ਕਰੀਬ ਟਰਾਂਸਬਾਉਂਡਰੀ ਐਗਰੀਮੈਂਟਸ ਨੇ ਪੂਰੀ ਦੁਨੀਆ ਦੇ ਅੰਦਰ। ਉਹਦੇ 'ਚ ਵਾਹਦ ਐਗਰੀਮੈਂਟ ਹੈ ਜਿਹਦੇ 'ਚ ਅਸੀਂ ਦਰਿਆ ਵੰਡੇ, ਪਾਣੀ ਨਹੀਂ ਵੰਡਿਆ। ਅੱਛਾ, ਹੁਣ ਦੋ ਇਹਦੇ 'ਚ ਫਰਕ ਹੈ ਥੋੜ੍ਹਾ ਜਿਹਾ, ਦਰਿਆ ਵੰਡਣਾ ਅਤੇ ਪਾਣੀ ਵੰਡਣਾ। ਦਰਿਆ ਦਾ ਮਤਲਬ ਕਿ ਅਸੀਂ ਕਿਹਾ ਕਿ ਜੀ ਮਸ਼ਰਕੀ ਦਰਿਆ ਤੁਹਾਡੇ ਅਤੇ ਮਗਰਬੀ ਦਰਿਆ ਸਾਡੇ, ਸਤਲੁਜ, ਰਾਵੀ, ਬਿਆਸ ਇੰਡੀਆ ਨੂੰ, ਅਤੇ ਚਨਾਬ, ਜੇਹਲਮ, ਸਿੰਧ ਸਾਡਾ। ਅਤੇ ਜਦੋਂ ਕਿ ਦੁਨੀਆ ਦੇ ਅੰਦਰ ਜਿਹੜਾ ਨੋਮ ਹੈ ਇੰਟਰਨੈਸ਼ਨਲ ਲਾਅ ਦਾ ਔਰ ਇੰਟਰਨੈਸ਼ਨਲ ਟ੍ਰੀਟੀਜ਼ ਦਾ, ਉਹ ਇਹ ਆ ਨੋਮ ਇਹ ਆ ਕਿ ਅਸੀਂ ਪਰਸੈਂਟੇਜ ਆਫ ਵਾਟਰ ਡਿਸਟਰੀਬਿਊਟ ਕਰਦੇ ਹਾਂ ਔਰ ਇਨਵਾਇਰਮੈਂਟ ਦਾ ਪਾਣੀ ਰੱਖ ਕੇ, ਕਿ ਇਕੋਲੋਜੀਕਲ ਪਾਣੀ ਜਿਹੜਾ ਹੈ ਰਿਵਰ ਦੀ ਲਾਈਫ ਨੂੰ, ਰਿਵਰ ਦੀ ਇੰਟੀਗ੍ਰਿਟੀ ਨੂੰ ਚਾਹੀਦਾ ਵਾ, ਰਿਵਰ ਸਰਵਾਈਵ ਕਰਨ ਵਾਸਤੇ, ਉਹਦੇ ਬਾਇਓਟਾ ਨੂੰ, ਉਹਦੇ ਫਲੋਰਾ ਨੂੰ, ਉਹਦੇ ਫਾਨਾ ਨੂੰ, ਉਹ ਪਾਣੀ ਰੱਖ ਕੇ ਫਿਰ ਅਸੀਂ ਪਾਣੀ ਆਪਸ 'ਚ ਤਕਸੀਮ ਕਰੀਦਾ। ਲੇਕਿਨ ਇਹ ਕਹਿ ਲਓ ਕਿ ਮਿਸਫੋਰਚੂਨੇਟ ਹੈ ਔਰ ਬਹੁਤ ਬੜਾ ਹਮਲਾ ਹੈ ਦਰਿਆਵਾਂ ਦੀ ਹੈਲਥ ਦੇ ਉੱਪਰ ਔਰ ਦਰਿਆਵਾਂ ਦੀ ਇਕੋਲੋਜੀਕਲ ਇੰਟੀਗ੍ਰਿਟੀ ਦੇ ਉੱਪਰ, ਕਿ ਇਹਦੀ ਵਜ੍ਹਾ ਦੇ ਨਾਲ ਦਰਿਆ ਜਿਹੜੇ ਨੇ ਉਹ ਛੱਪੜ ਬਣ ਗਏ ਨੇ। ਕਿਉਂਕਿ ਰਾਵੀ ਜਿਹੜਾ ਹੈ ਉਹ ਬਿਲਕੁਲ ਉਹਨਾਂ ਨੇ ਉੱਪਰ ਜਿਹੜਾ ਹੈ ਸਾਰਾ ਦਾ ਸਾਰਾ ਪਾਣੀ ਰੋਕ ਕੇ, ਔਰ ਜਿਹੜਾ ਦੂਸਰਾ ਬੜਾ ਮਿਸਮੈਨੇਜਮੈਂਟ ਕਿਹਾ ਕਿ ਇਹਨੂੰ ਅਸੀਂ ਕਹਿੰਦੇ ਕਿ ਰਿਸੋਰਸ ਨੈਸ਼ਨਲਿਜ਼ਮ ਜਿਹੜਾ ਸਾਡੇ ਦੋਨਾਂ ਰਿਆਸਤਾਂ 'ਚ ਇੰਡੀਆ ਹੋਵੇ ਜਾਂ ਪਾਕਿਸਤਾਨ ਹੋਵੇ, ਜਿਹੜਾ ਰਿਸੋਰਸ ਨੈਸ਼ਨਲਿਜ਼ਮ ਦਾ ਨੈਰੇਟਿਵ ਹੈ ਨਾ, ਉਹ ਇਹ ਹੈ ਕਿ ਜੋ ਸਾਡੇ ਕੋਲ ਹੈ ਰਿਵਰ ਦਾ ਜਿਹੜਾ ਹਿੱਸਾ ਸਾਡੇ ਕੋਲ, ਅਸੀਂ ਸਾਰਾ ਇਸਤੇਮਾਲ ਕਰਨਾ, ਚਾਹੇ ਉਹਦੇ ਵਾਸਤੇ ਸਾਨੂੰ ਨਹਿਰਾਂ ਕੱਟ ਕੇ ਨਹਿਰ ਜਿਹੜੀ ਹੈ ਉਹ ਰਾਜਸਥਾਨ ਹੀ ਲੈ ਕੇ ਜਾਣੀ ਪਵੇ। ਅੱਛਾ, ਹੁਣ ਰਾਜਸਥਾਨ ਜਾਂ ਕਿਸੇ ਬੇਸਿਕਲੀ ਕਹਿ ਲਓ ਕਿ ਜਿਹਨੂੰ ਅਸੀਂ ਹਾਈਡ੍ਰੋਲਿਕਲ ਕਹਿ ਲਓ ਕਿ ਟਰਮੀਨੋਲੋਜੀ ਕਹੀਦਾ ਬੇਸਨ, ਉਹ ਜਿਹੜਾ ਬੇਸਨ ਦਾ ਪਾਰਟ ਹੀ ਨਹੀਂ ਹੈ, ਜਿਹੜਾ ਬੇਸਨ 'ਚ ਕੰਟਰੀਬਿਊਟ ਹੀ ਨਹੀਂ ਕਰ ਰਿਹਾ, ਬੇਸਨ ਦਾ ਨੈਚੁਰਲ ਕੰਟਰੀਬਿਊਟਰ ਨਹੀਂ ਹੈ। ਪਾਣੀ ਜਦੋਂ ਉੱਥੇ ਜਾਏਗਾ ਉਹ ਫਿਰ ਵਾਪਸ ਬੇਸਨ 'ਚ ਨਹੀਂ ਆਏਗਾ। ਅਗਰ 100 ਲੀਟਰ ਪਾਣੀ ਹੈ ਪੂਰੇ ਬੇਸਨ ਦਾ, ਉਹ ਅਗਰ ਬੇਸਨ 'ਚ ਇਸਤੇਮਾਲ ਹੋ ਰਿਹਾ ਡਿਫਰੈਂਟ ਯੂਜ਼ਰਸ ਦੇ ਅੰਦਰ, ਤਾਂ ਉਹ ਬੇਸਨ ਦਾ ਪਾਰਟ ਹੈ, ਬੇਸਨ 'ਚ ਹੀ ਰਹਿਣਾ, ਉਹਨੇ ਵਾਪਸ ਘੁੰਮ ਕੇ ਵਾਪਸ ਫਿਰ ਬੇਸਨ 'ਚ ਆ ਜਾਣਾ। ਅਤੇ ਜਦੋਂ ਬੇਸਨ ਤੋਂ ਬਾਅਦ ਪਾਣੀ ਜਾਏਗਾ ਉਹ ਫਿਰ ਜ਼ਾਹਿਰ ਗੱਲ ਉਹ ਵਾਪਸ ਨਹੀਂ ਆਏਗਾ। ਉਹ ਇੱਕ ਬਹੁਤ ਬੜਾ ਮਸਲਾ ਹੈ ਜਿਹਨੂੰ ਐਡਰੈਸ ਕਰਨ ਦੀ ਜ਼ਰੂਰਤ ਹੈ ਕਿ ਕਿਸ ਤਰ੍ਹਾਂ ਅਸੀਂ ਫਿਊਚਰ ਦੇ ਅੰਦਰ ਇਹਨਾਂ ਟਰਾਂਸਬਾਉਂਡਰੀ ਐਗਰੀਮੈਂਟਸ ਨੂੰ ਜਿਹੜਾ ਹੈ ਅਮੈਂਡ ਕਰੀਏ ਕਲਾਈਮੇਟ ਚੇਂਜ ਦੇ ਕੰਟੈਕਸਟ ਔਰ ਇਨਵਾਇਰਮੈਂਟਲ ਕੰਟੈਕਸਟ ਦੇ ਅੰਦਰ। ਅਤੇ ਇਹ ਤਾਂ ਹੈ ਮੇਰਾ ਖਿਆਲ ਹੈ ਕਿ ਇਸ 'ਤੇ, ਲੇਕਿਨ ਇਹ ਹੋਏਗਾ ਕਿਸ ਤਰ੍ਹਾਂ, ਜਿਹੜਾ ਇਹ ਹੋਣ ਦਾ ਸਵਾਲ ਹੈ ਉਹਦੇ ਵਾਸਤੇ ਇੱਕ ਪੂਰੀ ਦੀ ਪੂਰੀ ਸਿਆਸਤ ਚਾਹੀਦੀ ਆ ਔਰ ਪੂਰੀ ਦੀ ਪੂਰੀ ਇੱਕ ਸੋਚ ਚਾਹੀਦੀ ਆ ਜਿਹੜੀ ਇਸ ਸੋਚ ਨੂੰ ਅੱਗੇ ਲੈ ਕੇ ਆਵੇ। ਔਰ ਉਹ ਸੋਚ ਦੇ ਜਿਹੜੇ ਮੇਨ ਪਲੇਅਰਸ ਨੇ ਉਹ ਕੌਣ ਨੇ? ਉਹ ਮੇਨ ਪਲੇਅਰਸ ਨੇ ਵਾਟਰ ਦੇ ਯੂਜ਼ਰ ਜਿਹੜੇ ਨੇ ਦੋਨਾਂ ਸਾਈਡਾਂ 'ਤੇ, ਉਹ ਫਾਰਮਰਸ ਨੇ, ਪੇਜੈਂਟਸ ਨੇ ਔਰ ਉਹਦੇ ਨਾਲ ਜੁੜੀ ਹੋਈ ਮੇਸ਼ਤ ਦੇ ਜਿਹੜੇ ਮੁਖਤਲਿਫ ਸਟੇਕ ਹੋਲਡਰਸ ਨੇ। ਹੁਣ ਇੱਕ ਐਸੀ ਸਿਆਸਤ ਇਸਤਵਾਰ ਕਰਨਾ ਦੋਨਾਂ ਸਾਈਡਾਂ 'ਤੇ, ਮਸ਼ਰਕੀ ਪੰਜਾਬ ਹੋਵੇ, ਪਾਕਿਸਤਾਨੀ ਪੰਜਾਬ ਹੋਵੇ, ਪਹਿਲੇ ਤਾਂ ਪਾਕਿਸਤਾਨ ਦੇ ਅੰਦਰ ਵੀ
ਜਿਹੜਾ ਇੰਡਸ ਸਿਵਲਾਈਜੇਸ਼ਨ ਦਾ ਕਨਸੈਪਟ ਹੈ ਉਹ ਬੇਸਿਕਲੀ ਦਰਿਆਵਾਂ ਦੀ ਸਿਵਲਾਈਜੇਸ਼ਨ ਦੇ ਨਾਲ ਜੁੜਿਆ ਹੋਇਆ ਵਾ, ਔਰ ਦਰਿਆਵਾਂ ਦੇ ਨਾਲ ਇੱਕ ਮੁਸ਼ਤਰਕਾ ਨੈਰੇਟਿਵ ਕ੍ਰੀਏਟ ਕਰਨਾ, ਜਿਹੜਾ ਕੌਮਾਂ ਨੂੰ ਅਸੀਂ ਕ੍ਰਾਸ ਸੈਕਸ਼ਨਲੀ ਵੰਡਦੇ ਨੇ ਕਿ ਪੰਜਾਬੀ ਕੌਮ ਇੱਥੇ ਤੱਕ ਆ, ਇਸ ਤੋਂ ਅੱਗੇ ਸਰਾਇਕੀ ਕੌਮ ਆ ਗਈ, ਇਸ ਤੋਂ ਅੱਗੇ ਸਿੰਧੀ ਕੌਮ ਆ ਗਈ, ਆ ਹਿੰਦਕੋ ਕੌਮ ਆ। ਇਹ ਕ੍ਰਾਸ ਸੈਕਸ਼ਨਲ ਜਿਹੜੀ ਡਿਵੀਜ਼ਨ ਹੈ ਨੇਸ਼ਨ ਦੀ, ਮੇਰਾ ਤਾਂ ਇਸ 'ਤੇ ਵੀ ਬੜਾ ਕ੍ਰਿਟੀਕਲ ਹੈ ਕਿ ਐਕਚੁਅਲੀ ਵੀ ਡਿਫਾਲਟ ਕਨਸੈਪਟ ਹੈ। ਸਿਵਲਾਈਜੇਸ਼ਨ ਜਿਹੜੀ ਹੈ ਉਹ ਅਲੋਂਗ ਦਾ ਰਿਵਰ ਪ੍ਰਵਾਨ ਚੜ੍ਹਦੀ ਹੈ, ਜਿਹੜੀ ਫੈਲਦੀ ਆ ਕ੍ਰਾਸ ਸੈਕਸ਼ਨ ਦੇ ਅੰਦਰ, ਤੇ ਉਸ ਨੂੰ ਸਮਝ ਕੇ ਇੱਕ ਐਸਾ ਮੁਸ਼ਤਰਕਾ ਨੈਰੇਟਿਵ ਤਮਾਮ ਸਟੇਕ ਹੋਲਡਰਸ ਨੂੰ, ਪੋਲਿਟਿਕਸ ਦਾ ਇੱਕ ਐਸਾ ਨੈਰੇਟਿਵ ਬਣਾਉਣਾ ਜਿਹ 'ਚ ਅਸੀਂ ਆਪਣੇ ਕਾਮਨਸ ਜਿਹੜੇ ਨੇ, ਰਿਵਰ ਸਾਡੇ ਕਾਮਨਸ ਨੇ, ਇਹਨਾਂ ਕਾਮਨਸ ਨੂੰ ਕਿਸ ਤਰ੍ਹਾਂ ਅਸੀਂ ਫਿਊਚਰਿਸਟਿਕ ਵਿਊਜ਼ ਦੇ ਨਾਲ ਯੂਜ਼ ਕਰ ਸਕਦੇ ਹਾਂ। ਮੁਸ਼ਕਿਲ ਟਾਸਕ ਹੈ ਇਹਦੇ 'ਚ, ਜਿਸ ਤਰ੍ਹਾਂ ਅਸੀਂ ਜ਼ਿਕਰ ਕੀਤਾ ਅੰਗਰੇਜ਼ਾਂ ਨੇ ਜਿਹੜੀ ਇੰਜੀਨੀਅਰਿੰਗ ਕੀਤੀ, ਅੰਗਰੇਜ਼ਾਂ ਨੇ ਜਿਹੜੀਆਂ ਕਨਾਲ ਕਲੋਨਾਈਜੇਸ਼ਨ ਕੀਤੀਆਂ, ਉਹਨੇ ਪਾਥ ਡਿਪੈਂਡੈਂਸੀ ਦੇ ਕੋਈ ਐਸੇ ਕੈਵੀਆਟ ਕ੍ਰੀਏਟ ਕਰ ਦਿੱਤੇ ਨੇ ਕਿ ਇਹ ਪੋਲਿਟਿਕਸ ਹੋਰ ਮੁਸ਼ਕਿਲ ਹੋ ਗਈ ਕਿ ਸਟੇਕ ਹੋਲਡਰਸ ਦਾ ਹੁਣ ਜਿਹੜਾ ਇੰਟਰਸਟ ਹੈ, ਜਿਹੜਾ ਬਾਸਮਤੀ ਐਕਸਪੋਰਟਰ ਦੇ ਨਾਲ ਜੁੜਿਆ ਹੋਇਆ, ਬਾਸਮਤੀ ਦੀ ਪੋਲੀਟੀਕਲ ਇਕੋਨਮੀ ਦੇ ਨਾਲ ਜੁੜਿਆ ਹੋਇਆ, ਉਹ ਚਾਹੁੰਦਾ ਹੀ ਨਹੀਂ ਹੈਗਾ ਕਿ ਮੈਂ ਕੋਈ ਹੋਰ ਫਸਲ ਲਾਵਾਂ।